ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ, ਬੀਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਜਾਬ ਸਰਕਾਰ ਤੋਂ। ਮੁਲਾਜ਼ਮਾਂ ਦੇ ਬਾਬਤ ਪੰਜਾਬ ਸਰਕਾਰ ਨੇ 2.5 ਸਾਲਾਂ ਦੇ ਵਿੱਚ ਵੱਖ-ਵੱਖ ਪਹਿਲ ਕਦਮੀਆਂ, ਕੁਝ ਨਵੀਆਂ ਪੇਸ਼ਬੰਦੀਆਂ ਕਰਨ ਦਾ ਦਾਅਵਾ ਕੀਤਾ। ਉਹਨਾਂ ਦਾਅਵਿਆਂ ਦਾ ਬਣਿਆ ਕੀ ਹੈ, ਇਹਦੇ ਬਾਰੇ ਤਾਂ ਆਪਾਂ ਜਾਣਦੇ ਹਾਂ, ਸੱਚ ਕਿੰਨਾ ਕੁ ਤੇ ਕੰਮ ਕਿੰਨਾ ਕੁ ਹੋਇਆ। ਇੱਕ ਹੋਰ ਬੜੀ ਅਹਿਮ ਖਬਰ ਮੁਲਾਜ਼ਮਾਂ ਦੇ ਪਹਿਲੂ ਤੋਂ ਆ ਰਹੀ ਆ ਕਿ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਨੇ ਪੀਆਰ ਲੈ ਲਈ ਆ ਪੰਜਾਬ ਦੇ ਸਰਕਾਰ ਦੇ ਮੁਲਾਜ਼ਮਾਂ ਨੇ, ਉਹਨਾਂ ਦੀ ਹੁਣ ਪੰਜਾਬ ਸਰਕਾਰ ਛੁੱਟੀ ਕਰੂਗੀ ਤੇ ਇਹਨਾਂ ਦੀ ਗਿਣਤੀ ਸੈਂਕੜੇ ਨਹੀਂ, ਕੁਛ ਕੁ ਨਹੀਂ, ਬਲਕਿ ਹਜ਼ਾਰਾਂ ਦੇ ਵਿੱਚ ਦੱਸੀ ਗਈ ਹੈ ਜੀ। ਪ੍ਰਵੀਨ ਜੀ, ਪੰਜਾਬ ਦੇ ਸਰਕਾਰੀ ਮੁਲਾਜ਼ਮ ਜੀ ਜਾਂ ਸਰਕਾਰੀ ਅਧਿਕਾਰੀ ਹੂੰ ਅੱਜ ਕੱਲ ਵਿਦੇਸ਼ੀ ਫੇਰਿਆਂ ਤੇ ਰਹਿੰਦੇ ਨੇ। ਹੂੰ ਜਾਣਾ ਆਉਣਾ ਰਹਿੰਦਾ ਹੈ, ਕਿਉਂਕਿ ਅੱਧਾ ਪੰਜਾਬ ਦਾ ਰਿਸ਼ਤਾ ਨਾਤਾ ਹੁਣ ਵਿਦੇਸ਼ਾਂ ਨਾਲ ਹੈ। ਜੀ ਜੀ ਬਿਲਕੁਲ। ਤੇ ਇਸ ਲਈ ਉਹ ਮੁਲਾਜ਼ਮ ਵੀ ਇਸੇ ਸੂਬੇ ਦੇ ਵਾਸੀ ਨੇ ਤੇ ਉਹਨਾਂ ਦੀ ਵੀ ਜਵਾਕ ਜੱਲਾ ਰਿਸ਼ਤੇਦਾਰੀ ਪਰਿਵਾਰ ਇੱਧਰ ਉੱਧਰ ਸਾਰਾ ਕੁਛ ਹੈਗਾ। ਹੂੰ ਪਰ ਇੱਕ ਆਉਣਾ ਜਾਣਾ ਹੁੰਦਾ, ਇੱਕ ਡੇਰਾ ਲਾਉਣਾ ਹੁੰਦਾ, ਦੋਵਾਂ 'ਚ ਫਰਕ ਹੈ। ਦੋਵਾਂ 'ਚ ਫਰਕ ਬਿਲਕੁਲ ਸਹੀ ਹੈ ਜੀ। ਜੇ ਤੁਸੀਂ ਪੰਜਾਬ ਦੇ ਵਿੱਚ ਅਜੇ ਵੀ ਸਰਕਾਰੀ ਨੌਕਰੀ 'ਚੋਂ ਹੂੰ ਤੇ ਤੁਸੀਂ ਇਹ ਕਹਿ ਕੇ ਚੱਲੇ ਹੋ ਜੀ ਕਿ ਸਾਡੇ ਜਵਾਕਾਂ ਦੇ ਜਵਾਕ ਹੋਣਾ ਜੀ, ਅਸੀਂ ਤਾਂ ਸੰਭਾਲਣਾ ਜੀ, ਇਸ ਲਈ ਸਾਨੂੰ ਲੰਬੀ ਛੁੱਟੀ ਦੇ ਦਿਓ, ਹੂੰ ਤੇ ਆਪਣੇ ਇਹਨੂੰ ਬਹੁਤ ਨੇੜਲਾ ਸਮਝਿਆ ਜਾਂਦਾ। ਅਗਲੇ ਕਹਿੰਦੇ ਠੀਕ ਹੈ ਜੀ, ਛੁੱਟੀ ਮਨਜ਼ੂਰ ਕਰਤੀ, ਹੂੰ ਠੀਕ ਹੈ ਜੀ। ਇੱਥੇ ਸਾਡੀ ਆਹ ਬਿਮਾਰੀ ਹੈ ਜੀ, ਇਹਦਾ ਇਲਾਜ ਨਹੀਂ, ਇੱਥੇ ਡਾਕਟਰ ਨੇ ਕਿਹਾ ਜੀ ਫਲਾਣੇ ਠੰਡੇ ਮੁਲਕ ਲੈ ਜਾਓ ਜੀ, ਉੱਥੇ ਜਾ ਕੇ ਇਲਾਜ ਹੋਊਗਾ ਜੀ। ਤੇ ਇਸ ਵਾਲੀ ਨਾਲ ਤੁਸੀਂ ਛੁੱਟੀ ਲੈ ਰਹੇ ਹੋ ਤਾਂ ਠੀਕ ਹੈ ਜੀ, ਤੁਹਾਡੇ ਕੋਲ ਇੱਕ ਤਰੀਕਾ ਹੈ ਜੀ। ਕੋਈ ਬਿਮਾਰੀ ਦੇ ਹਵਾਲੇ ਨਾਲ, ਹੂੰ ਕੋਈ ਰਿਸ਼ਤੇਦਾਰੀ ਦੇ ਵਿਆਹ ਦੇ ਹਵਾਲੇ ਨਾਲ, ਕੋਈ ਜਵਾਕ ਹੋਣ ਦੇ ਹਵਾਲੇ ਨਾਲ, ਜਾਂ ਕੋਈ ਮਤਲਬ ਛਮਾਹੀ ਤਮਾਹੀ ਕਿਸੇ ਤਰੀਕੇ ਨਾਲ ਜਿਹੜੇ ਵਿਦੇਸ਼ਾਂ 'ਚ ਗਏ, ਲੰਬੀ ਛੁੱਟੀ ਲੈ ਕੇ ਗਏ ਜਾਂ ਕੁਝ ਦੇਰ ਦੀ ਛੁੱਟੀ ਲੈ ਕੇ ਗਏ, ਬਾਕੀ ਛੁੱਟੀ ਫਰਲੋ ਤੇ ਚੱਲੀ ਗਈ, ਤਨਖਾਹਾਂ ਇੱਧਰ ਵੀ ਖਾਤੇ 'ਚ ਪੈ ਰਹੀਆਂ ਕਿਉਂਕਿ ਨਾਲ ਵਾਲੇ ਮੁਲਾਜ਼ਮਾਂ ਨਾਲ ਕੋਈ ਹਿਸਾਬ ਸੈਟਿੰਗ ਹੈ, ਤੇ ਉਧਰ ਪੀਆਰ ਲੈ ਲਈ। ਮਤਲਬ ਇਹ ਜਿਹੜੀ ਸੂਚੀ ਹੈ ਬਹੁਤ ਲੰਬੀ ਤੇ ਲੰਮੇ ਸਮੇਂ ਤੋਂ ਇਹਦੇ ਪਰ ਵਿਵਾਦ ਰਿਹਾ ਪੰਜਾਬ 'ਚ। ਬਿਲਕੁਲ ਜੀ ਬਿਲਕੁਲ। ਸਮੇਂ ਦੀਆਂ ਸਰਕਾਰਾਂ, ਅਕਾਲੀ ਭਾਜਪਾ ਜਾਂ ਕੈਪਟਨ ਕਾਂਗਰਸੀਆਂ ਸਰਕਾਰਾਂ ਨੇ ਵੀ ਦਮ ਭਰਿਆ ਸੀਗਾ ਕਿ ਮੁਲਾਜ਼ਮ ਮੋੜਾਂਗੇ ਜੀ, ਉਹਨਾਂ ਤੇ ਕਾਰਵਾਈ ਕਰਾਂਗੇ ਜੀ, ਵਸੂਲੀ ਕਰਾਂਗੇ ਜੀ, ਹੋਇਆ ਕੁਛ ਨਹੀਂ ਜੀ। ਸਹੀ ਹੈ। ਤੇ ਨਤੀਜਾ ਉਹ ਗਿਣਤੀ ਵੱਧਦੇ ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ 1000 2000 5000 10000 ਨਹੀਂ, 25000 ਮੁਲਾਜ਼ਮਾਂ ਦੀ ਗਿਣਤੀ ਹੈ ਜਿਹੜੇ ਇੱਧਰ ਛੁੱਟੀਆਂ ਤੇ ਵੀ ਰਹਿੰਦੇ ਨੇ ਤੇ ਬਾਹਰ ਪੀਆਰ ਵੀ ਲਈ ਹੋਈ ਹੈ। ਮਤਲਬ ਉੱਥੇ ਕੋਈ ਟਰਾਲਾ ਚਲਾਵੇ ਤੇ ਕੋਈ ਪੀਜ਼ੇ ਵਾਲੀ ਦੁਕਾਨ ਤੇ ਕੰਮ ਕਰੇ, ਤੇ ਕਿਤੇ ਕੋਈ ਸਟੋਰ 'ਚ ਕੰਮ ਕਰੇ, ਤੇ ਕੋਈ ਦਿਹਾੜੀ ਲਾਵੇ, ਕੋਈ ਕੁਛ ਕਰੇ, ਤੇ ਇੱਧਰ ਅਫਸਰ ਵਾਲੀ ਤਨਖਾਹ ਵੀ ਪਵੇ। ਸੋ ਇਹ ਵੀ ਕੰਮ ਚੱਲਿਆ। ਇਹ ਸਭ ਦੇ ਦਰਮਿਆਨ ਪਿਛਲੇ ਦਿਨੀ ਖੁਰਾਕ ਸਪਲਾਈ ਵਿਭਾਗ ਨਾਲ ਸੰਬੰਧਿਤ ਇੱਕ ਟੈਂਡਰ ਘੁਟਾਲਾ ਸਾਹਮਣੇ ਆਇਆ ਜੀ। ਉਸ ਟੈਂਡਰ ਘੁਟਾਲੇ ਮਾਮਲੇ 'ਚ ਵਿਜੀਲੈਂਸ ਸੰਬੰਧਿਤ ਮੁਲਾਜ਼ਮਾਂ ਦੀ ਪੁੱਛ ਪੜਤਾਲ ਕਰਨ, ਇਹਨਾਂ ਗ੍ਰਿਫਤਾਰੀ ਪਾਉਣ, ਉਹਨਾਂ ਤੋਂ ਹਿਸਾਬ ਕਿਤਾਬ ਜਾਣਨ ਜਦੋਂ ਅੱਪੜੀ ਤਾਂ ਇੱਕ ਸਾਹਿਬ ਗਾਇਬ ਮਿਲੇ। ਅੱਜ ਨਹੀਂ ਮਿਲੇ ਜੀ, ਕੱਲ ਨੂੰ ਜੀ, ਪਰਸੋਂ ਨੂੰ। ਜਦੋਂ ਪਤਾ ਕਰਦੇ ਕਦੇ ਵਿਜੀਲੈਂਸ ਵਾਲਿਆਂ ਕੋਲ ਪਤਾ ਲੱਗਿਆ ਕਿ ਵੀ ਉਹ ਤਾਂ ਵਿਦੇਸ਼ 'ਚ ਪੀਆਰ ਲਈ ਬੈਠਾ, ਉਹਦਾ ਉੱਥੇ ਬੈਠਾ। ਉਹ ਅੱਛਾ, ਕਪੜਾ ਇੱਥੇ ਕਰਕੇ ਫਰਾਰ ਹੈ। ਉਹਦੀ ਹੁਣ ਪ੍ਰਾਪਰਟੀ ਅਟੈਚ ਹੋ ਗਈ। ਅੱਛਾ, ਠੀਕ ਹੈ ਜੀ। ਪਰ ਉਹ ਤੋਂ ਬਾਅਦ ਇਸ ਰਿਪੋਰਟ ਨੇ ਪੰਜਾਬ ਸਰਕਾਰ ਨੂੰ ਇਹ ਡਾਟਾ ਇਕੱਠਾ ਕਰਨ ਦਾ ਮੌਕਾ ਦਿੱਤਾ। ਤੇ ਜਦੋਂ ਵਿਭਾਗ ਦਰ ਵਿਭਾਗ ਡਾਟਾ ਇਕੱਠਾ ਹੋਣ ਲੱਗਾ, ਕਮਾਲ ਦਾ ਇੱਕ ਹੋਰ ਫਾਰਮੂਲਾ ਲੱਭਿਆ। ਠੀਕ ਹੈ ਜੀ। ਉਹ ਕਹਿੰਦੇ ਵੀ ਜਦੋਂ ਤਾਂ ਆਡਿਟ ਵਿਭਾਗ ਆਡਿਟ ਕਰਦਾ
ਤਾਂ ਵਿਭਾਗ 'ਚ ਮੁਲਾਜ਼ਮ ਪੂਰੇ ਪਾਏ ਜਾਂਦੇ ਨੇ, ਜਿੰਨੀ ਭਰਤੀ ਆ ਉਨੇ ਹੈਗੇ ਨੇ। ਜਦੋਂ ਵਿਭਾਗ ਕੰਮ ਦੇ ਹਵਾਲੇ ਨਾਲ ਰਿਪੋਰਟ ਮੰਗਦੇ ਆ, ਫਿਰ ਵਿਭਾਗ ਦੇ ਅਧਿਕਾਰੀ ਮੁਖੀ ਕਹਿ ਦਿੰਦੇ ਨੇ ਜੀ ਬੰਦੇ ਘੱਟ ਨੇ ਜੀ, ਵਰਕਲੋਡ ਜ਼ਿਆਦਾ ਦੇਖ ਲਓ ਤੁਸੀਂ। ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ? ਉਹ ਕਹਿੰਦੇ ਨਹੀਂ ਜੀ, ਕਿ ਆਡਿਟ ਦੇ ਵਿੱਚ ਤਾਂ ਜਿੰਨੇ ਨਿਯੁਕਤ ਕੀਤੇ ਨੇ ਉਹਨੇ ਹੈਗੇ ਨੇ, ਪਰ ਉਹ ਛੁੱਟੀ ਵਾਲੇ ਅਸੀਂ ਉਧਰ ਥੋੜਾ ਗਿਣਾਂਗੇ ਜੀ, ਛੁੱਟੀ ਵਾਲੇ ਹੈਗੇ ਤਾਂ ਹੈਗੇ ਆ ਨਾ, ਇਸ ਲਈ ਆਡਿਟ 'ਚੋਂ ਆ ਜਾਂਦੇ ਨੇ, ਕੰਮ ਦੀ ਵਾਰ ਨੂੰ ਛੁੱਟੀ ਵਾਲੇ ਖਾਤੇ 'ਚ ਆ ਜਾਂਦੇ ਨੇ। ਤੇ ਇਹ 25,000 ਅਜਿਹੇ ਮੁਲਾਜ਼ਮ ਨੇ। ਜੇ ਸੱਚਮੁੱਚ ਪੰਜਾਬ ਸਰਕਾਰ ਨਿਯਮਾਂ ਦੇ ਤਹਿਤ ਕਾਰਵਾਈ ਕਰੇਗੀ ਤਾਂ ਨਿਯਮ ਸਪਸ਼ਟ ਨੇ ਇਸ ਮਸਲਿਆਂ ਦੇ ਵਿੱਚ, ਕਿ ਜੇ ਆਪਣੇ ਤੈਅ ਸਮੇਂ ਤੋਂ ਕੋਈ 2 ਜਾਂ 3 ਦਿਨ ਉੱਪਰ ਲੰਘਾ ਦੇਵੇ ਤਾਂ ਉਹਨੂੰ ਨੋਟਿਸ ਕੱਢਿਆ ਜਾ ਸਕਦਾ ਹੈ ਜੀ। ਔਰ ਉਸ ਨੋਟਿਸ ਤੋਂ ਬਾਅਦ ਜੇ ਉਹ ਦਰੁਸਤ ਨਹੀਂ ਪਾਉਂਦਾ ਜਾਂ ਸਹੀ ਜਵਾਬ ਨਹੀਂ ਦੇ ਪਾਉਂਦਾ ਤਾਂ ਦੂਜਾ, ਤੀਜਾ, 3-4 ਨੋਟਿਸ ਕੱਢਣ ਦੀ ਰੂਟੀਨ 'ਚ ਹਫ਼ਤੇ 15 ਦਿਨਾਂ ਦਾ ਪ੍ਰੋਸੈਸ ਹੈ। ਠੀਕ ਹੈ ਜੀ। ਉਹ ਤੋਂ ਬਾਅਦ 90 ਦਿਨਾਂ ਦੇ ਨੋਟਿਸ ਤੇ ਉਹਦੀ ਛੁੱਟੀ ਹੈ। ਤੇ ਕਿੰਨੇ ਮੁਲਾਜ਼ਮ ਹੋਣਗੇ ਜਿਨ੍ਹਾਂ ਨੇ 90 ਦਿਨ ਨਾਲ ਪਤਾ ਨਹੀਂ ਕਿੰਨੀ ਵਾਰ ਆਰ-ਪਾਰ ਪਾਏ ਹੋਣਗੇ। ਸਹੀ ਹੈ, ਬਿਲਕੁਲ ਜੀ। ਤੇ ਵਿਭਾਗ ਦੇ ਅੰਦਰ ਅਜਿਹੇ ਸੈਟਿੰਗ ਕਰਨ ਦੇ, ਅਜਿਹੇ ਛੁੱਟੀ ਲੈਣ ਦੇ ਤਰੀਕਿਆਂ ਨੂੰ ਮੈਨੇਜ ਕਰਨ ਵਾਲੇ ਵੀ ਗਰੋਹ ਹੈਗੇ ਆ। ਠੀਕ ਆ। ਜਿਹੜੇ ਡੀਲ ਕਰਾਉਂਦੇ ਆ ਕਿ ਆਹ 6 ਮਹੀਨੇ ਇਹਨਾਂ ਨੇ ਜਾਣਾ ਜਨਾਬ, ਅਗਲੇ ਇਹਨਾਂ ਨੇ ਜਾਣਾ, ਤੁਸੀਂ ਇਹਨਾਂ ਦਾ ਕੰਮ ਵੀ ਦੇਖ ਲੈਣਾ, ਅਗਲੀ ਵਾਰ ਇਹਨਾਂ ਤੁਹਾਡਾ ਦੇਖ ਲੈਣਾ। ਸੋ ਪੂਰਾ ਇੱਕ ਨੈਟਵਰਕ ਵੀ ਵਧੀਆ ਬਣਿਆ ਹੋਇਆ। ਸੋ ਉਹ ਸਾਰਾ ਕੀ ਤੋੜ ਪਾਉਣਗੇ? ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਸੂਚੀ ਦੇ ਹਵਾਲੇ ਨਾਲ ਵਿਭਾਗ ਹਿਸਾਬ ਕਿਤਾਬ ਮੰਗਾਇਆ ਕਿ ਜੇ ਇਹਨਾਂ ਦੀ ਛੁੱਟੀ ਕਰਦੇ ਆ ਖਜ਼ਾਨੇ ਨੂੰ ਕਿੰਨਾ ਫਾਇਦਾ ਹੁੰਦਾ, ਨਵੀਂ ਭਰਤੀ ਠੇਕੇ ਤੇ ਕਰਾਂਗੇ ਉਹਦੇ ਨਾਲ ਇੰਨੇ ਬਚਣ, ਇਹ ਵੀ ਹਿਸਾਬ ਲਾਇਆ ਕਿਉਂਕਿ ਹੁਣ ਦਿੱਲੀ ਤੋਂ ਆ ਗਏ ਨਾ ਨਵੇਂ। ਹਾਂਜੀ, ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਖਜ਼ਾਨੇ ਵਾਲੀ ਬੱਚਤ ਦਿਖਾਉਣੀ ਆ ਤੇ ਪਾਰਟੀ ਫੰਡ ਵਾਲੀ ਵਧਾਉਣੀ ਆ, ਇਹ ਵੀ ਤਾਂ ਕੰਮ ਮਿਲਿਆ ਵਾ ਨਾ ਉਹਨਾਂ ਨੂੰ। ਸੋ ਉਸ ਕੰਮ ਦੇ ਵਿੱਚੋਂ ਫਿਰ ਆਹ ਬਰਖਾਸਤੀ ਦਾ ਰਾਹ ਵੀ ਖੁੱਲ ਰਿਹਾ। ਇਸ ਲਈ ਜਿਹੜੇ ਵੀ ਸਾਡੇ ਦਰਸ਼ਕ ਸਰੋਤੇ ਸਾਨੂੰ ਸੁਣਦੇ ਨੇ, ਜੇ ਭਾਈ ਤੁਹਾਡਾ ਵੀ ਕੋਈ ਨੇੜਲਾ ਰਿਸ਼ਤੇਦਾਰ, ਮਿੱਤਰ, ਸੱਜਣ, ਪਰਿਵਾਰਕ ਜੀ ਇਸ ਪ੍ਰਕਿਰਿਆ ਦੇ ਵਿੱਚੋਂ ਹੈਗਾ ਤਾਂ ਉਹਨੂੰ ਭਾਈ ਵਾਪਸ ਭਾਰਤ ਭੇਜੋ ਕਿ ਆਪਣੀ ਨੌਕਰੀ ਜੁਆਇਨ ਕਰੇ, ਆਪਣੀ ਕੁਰਸੀ ਬਚਾਵੇ, ਜਾਂ ਫਿਰ ਅਸਤੀਫਾ ਦੇ ਕੇ ਰਿਟਾਇਰਮੈਂਟ ਲੈ ਕੇ ਪੱਕਾ ਵਿਹਲਾ ਹੋ ਕੇ ਆਵੇ। ਔਰ ਪ੍ਰਵੀਨ ਜੀ, ਇਹ ਜਿਹੜਾ 25,000 ਦੀ ਸੂਚੀ ਆ, ਇਹਦੇ ਵਿੱਚੋਂ 80 ਤੋਂ 85% PR ਲੈਣ ਵਾਲੇ ਕੈਨੇਡਾ ਦੀ ਧਰਤੀ ਤੇ ਨੇ। ਸੋ ਕੈਨੇਡਾ ਕੇਂਦਰ, ਪੰਜਾਬ ਦਾ ਦੂਜਾ ਘਰ ਹੈ ਜਨਾਬ ਕੈਨੇਡਾ ਤਾਂ। ਸੋ ਇਸ ਲਈ ਇਹ 25,000 ਦੇ ਵਿੱਚੋਂ 85% ਦੇ ਕਰੀਬ, 80% ਤੋਂ ਵੱਧ ਮੁਲਾਜ਼ਮ ਜਿਨ੍ਹਾਂ ਨੇ PR ਲਈ ਹੋਈ ਹੈ ਇੱਧਰ ਲੰਬੀ ਛੁੱਟੀ ਲੈ ਕੇ, ਉਹ ਕੈਨੇਡਾ ਦੇ ਵਾਸੀ ਨੇ। ਜੀ ਬਿਲਕੁਲ। ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਤੇ ਕੈਨੇਡਾ ਦਾ ਭਾਰਤ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਕਹਿ ਲਓ, ਖਾਸ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕਹਿ ਲਓ, ਕੋਈ ਤਾਲੁਕਾਤ ਕੋਈ ਬਹੁਤੇ ਚੰਗੇ ਨਹੀਂ, ਕੂਟਨੀਤਿਕ ਸੰਬੰਧ ਲਗਾਤਾਰ ਵਿਗੜ ਰਹੇ ਨੇ। ਭਾਰਤ ਕੈਨੇਡਾ ਦਾ ਜਿਹੜਾ ਕਲੇਸ਼ ਹੈ, ਖਬਰ ਕਹਿੰਦੀ ਹੈ ਵੀ ਇਸ ਨੇ $8 ਬਿਲੀਅਨ ਤੋਂ ਵੱਧ ਦਾ ਜਿਹੜਾ ਕਾਰੋਬਾਰ ਆ ਉਹ ਠੱਪ ਕਰਕੇ ਰੱਖ ਦਿੱਤਾ ਜੀ। ਪ੍ਰਵੀਨ ਜੀ, ਜਦੋਂ ਵੀ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਹੋਇਆ, ਹਾਂਜੀ, ਤਾਂ ਮੁਦਰਾ ਪੋਰਟ ਤੇ ਕੰਮ ਰੁਕੇ ਨਾ ਰੁਕੇ, ਪਰ ਬਾਗੇ ਤਾਲੇ ਲੱਗ ਜਾਂਦੇ ਸੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਇਸ ਲਈ ਦੋਏ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਤੋਂ ਵੱਧ ਕੋਈ ਨਹੀਂ ਜਾਣਦਾ ਕਿ ਤਣਾਅ ਵਾਲੇ ਮਾਹੌਲ ਦਾ ਅਸਰ ਕੀ ਹੁੰਦਾ ਜੀ। ਸਹੀ ਕਿਹਾ। ਸਾਡੇ ਬਾਰਡਰ ਤੇ ਜਿਹੜੇ ਵੱਸਦੇ ਪਿੰਡ ਨੇ, ਉਹ ਜਾਣਦੇ ਨੇ ਕਿ ਇੱਕ ਗੋਲੀ ਜਾਂ ਇੱਕ ਬੰਬ ਚੱਲਣ ਤੋਂ ਬਾਅਦ ਰਾਤ ਕਿਵੇਂ ਕੱਟੀ ਜਾਂਦੀ ਆ। ਬਿਲਕੁਲ ਸਹੀ ਹੈ ਜੀ। ਸੋ ਕਾਲਡ ਸਾਡੇ ਨੈਸ਼ਨਲ TV ਚੈਨਲ ਜਿਹੜੇ ਕਹਿੰਦੇ ਆ ਨਾ, ਭਾਰਤ ਇਧਰ ਸੇ ਹਮਲਾ ਕਰੇ, ਐਸੇ ਗੋਲੀ ਚਲਾਏ। ਮੈਂ ਕਿਹਾ ਇੱਕ ਰਾਤ ਜਾ ਕੇ ਨਾ ਬਾਰਡਰ ਵਾਲੇ ਪਿੰਡਾਂ 'ਚ ਕੋਠੇ ਤੇ ਮੰਜਾ ਢਾ ਕੇ ਪੈ ਕੇ ਦੇਖ ਲਿਓ, ਪਤਾ ਲੱਗ ਜੂ ਕਿੱਧਰੋਂ ਗੋਲੀ ਚਲਾਉਣੀ। ਸੋ ਇਹ ਤਣਾਅ ਵਾਲੀ ਸਥਿਤੀ ਜਦੋਂ ਦੋ ਮੁਲਕਾਂ 'ਚ ਆਉਂਦੀ ਆ ਤਾਂ ਉਹ ਕਾਰੋਬਾਰ ਤੇ ਸਿੱਧਾ ਅਸਰ ਪਾਉਂਦੀ ਆ। ਔਰ ਇਸ ਮੌਕੇ ਭਾਰਤ ਔਰ ਕੈਨੇਡਾ ਦੇ ਵਿੱਚ ਜਿਹੜਾ ਤਣਾਅ ਬਣਿਆ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਨਿੱਜਰ ਕਤਲ ਮਾਮਲੇ ਤੋਂ ਬਾਅਦ ਜਾਂ ਟਰੂਡੋ ਔਰ ਮੋਦੀ ਸਰਕਾਰ ਦੇ ਵਿਚਾਲੇ ਕਦੇ ਵੀ ਸੁਖਾਵਾਂ ਰਿਹਾ ਹੀ ਨਹੀਂ ਪਹਿਲਾਂ ਤੋਂ ਵੀ ਪਹਿਲੂ, ਪਰ ਨਿੱਜਰ ਵਾਲੀ ਘਟਨਾ ਤੋਂ ਬਾਅਦ ਜਾਂ ਫਿਰ ਉਹ ਤੋਂ ਬਾਅਦ ਆ ਹੁਣ ਕੂਟਨੀਤਿਕਾਂ ਨੂੰ ਕਢਾਉਣ ਦੇ ਹਵਾਲੇ ਨਾਲ, ਬਿਆਨਬਾਜ਼ੀ ਦੇ ਹਵਾਲੇ ਨਾਲ ਉਹ ਇੱਥੋਂ ਤੱਕ ਆ ਗਿਆ ਕਿ ਉਹਦਾ ਅਸਰ ਸਿੱਧਾ ਕਾਰੋਬਾਰ ਤੇ ਪੈ ਰਿਹਾ। $8.5 ਬਿਲੀਅਨ, $8.4 ਬਿਲੀਅਨ ਤੋਂ ਵੱਧ ਦੇ ਕਾਰੋਬਾਰ ਤੇ ਸਿੱਧਾ ਅਸਰ ਹੈ। ਅੱਛਾ ਜੀ। ਪ੍ਰਵੀਨ ਜੀ, 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਨੇ ਜਿਨ੍ਹਾਂ ਦਾ ਭਾਰਤ ਦੇ ਵਿੱਚ ਨਿਵੇਸ਼ ਹੈ। ਤੇ ਕੈਨੇਡਾ ਇੱਕ ਬਰਫੀਲਾ ਮੁਲਕ ਹੈ। ਕਈ ਸੂਬੇ ਤਾਂ ਉਹਦੇ 3-4 ਸੂਬੇ ਤਾਂ ਅਜਿਹੇ ਨੇ ਜਿੱਥੇ 11 ਮਹੀਨੇ ਬਰਫ਼ ਪੈਂਦੀ ਹੈ।
ਨਹੀਂ 7 ਤੋਂ 8 ਮਹੀਨੇ ਤਾਂ ਠੰਡ ਵਾਲਾ ਮਾਹੌਲ ਰਹਿੰਦਾ ਹੀ ਹੈ ਜੀ ਜੀ ਬਿਲਕੁਲ ਪੂਰੇ ਮੁਲਕ ਦੇ ਵਿੱਚ। ਔਰ ਉਹ ਠੰਡ ਅਜਿਹੀ ਹੈ ਕਿ ਤੁਹਾਨੂੰ 2-2 3-3 ਜਾਂ ਬਹੁਤ ਜ਼ਿਆਦਾ ਗਰਮ ਕੱਪੜੇ ਪਾਉਣੇ ਪੈਂਦੇ ਨੇ। ਤੇ ਜਦੋਂ ਗਰਮ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਕੰਨੀ ਜੇ ਰੁੱਖ ਕਰੋਗੇ ਤਾਂ ਲੁਧਿਆਣਾ ਬਾਜ਼ਾਰ ਸਭ ਤੋਂ ਮੂਹਰੇ ਆਉਂਦਾ। ਪਿਛਲੇ ਦਿਨਾਂ ਦੇ ਵਿੱਚ ਬੰਗਲਾਦੇਸ਼ ਦੇ ਅੰਦਰ ਜੋ ਅਸਥਿਰਤਾ ਪੈਦਾ ਹੋਈ, ਬੰਗਲਾਦੇਸ਼ ਦੇ ਵਿੱਚ ਜੋ ਸੂਬੇ ਮੁਲਕ ਦੇ ਅੰਦਰ ਦੀ ਹਾਲਤ ਵਿਗੜੀ, ਤਾਂ ਉੱਥੇ ਵਾਲਾ ਕਾਰੋਬਾਰ ਵੀ ਜਿਹੜਾ ਕੈਨੇਡਾ ਨਾਲ ਚੱਲਦਾ ਸੀ, ਖਾਸ ਕਰ ਰੈਡੀਮੇਡ ਕੱਪੜੇ ਵਾਲਾ, ਉਹ ਵੀ ਸ਼ਿਫਟ ਹੋ ਕੇ ਭਾਰਤ ਕੰਨੀ ਨੂੰ ਜ਼ਿਆਦਾ ਆਇਆ। ਤੇ ਉਹ ਭਾਰਤ ਆਉਣ ਦੇ ਨਾਲ ਤੇ 19 ਕਾਰੋਬਾਰ ਦਾ ਸਿੱਧਾ ਸੰਬੰਧ ਲੁਧਿਆਣੇ ਨਾਲ ਹੋਣ ਨਾਲ ਤੇ ਆਹ ਨਾਲੇ ਮਾਹੌਲ ਦੇ ਵਿੱਚ ਸਾਡਾ ਕਿੰਨਾ ਕਰੋੜਾਂ ਅਰਬਾਂ ਦਾ ਮਾਲ ਡੰਪ ਹੋਣ ਦਾ ਖਤਰਾ ਖੜਾ ਹੈ। ਸਹੀ ਸਮੇਂ ਡਿਲੀਵਰੀਆਂ ਨਹੀਂ ਹੋ ਰਹੀਆਂ, ਕੈਸ਼ ਆਦਾਨ ਪ੍ਰਦਾਨ ਸਾਰਾ ਕੰਮ। ਤੇ ਮਤਲਬ ਕੈਨੇਡਾ ਦੇ ਵਿੱਚ ਜਿਹੋ ਜਿਹੇ ਕੋਟ ਹੁੱਡੀਆਂ ਵੱਡੀ ਗਿਣਤੀ ਚ ਪਾਈ ਜਾਂਦੀ, ਉਹ ਸਾਰਾ ਇੱਥੋਂ ਬਣ ਕੇ ਜਾਂਦੀ। ਇਸ ਤਰ੍ਹਾਂ ਰੈਡੀਮੇਡ ਦਾ ਕੰਮ ਹੈ। ਹੋਰ ਕਿੰਨੀ ਅੱਛੀ, ਮੈਂ ਦੇਖ ਰਿਹਾ ਸੀਗਾ ਕਿ ਰੈਡੀਮੇਡ ਕੱਪੜੇ, ਖਾਣ ਪੀਣ ਵਾਲਾ ਸਮਾਨ, ਫਿਰ ਲਾਈਟ ਇੰਜੀਨੀਅਰਿੰਗ ਵਾਲਾ, ਮਤਲਬ ਹਲਕੀਆਂ ਇੰਜੀਨੀਅਰਿੰਗ ਵਾਲੀਆਂ ਚੀਜ਼ਾਂ, ਫਿਰ ਇਸੇ ਤਰ੍ਹਾਂ ਮਤਲਬ ਮੇਕਅਪ ਵਾਲਾ, ਫਿਰ ਗਹਿਣਾ ਟਕਾ, ਆ ਫਿਰ ਮੁੰਦੀਆਂ ਦੇ ਨਗ ਨੁਗ ਜੇ ਉਹ ਸਾਰਾ ਕੁਛ ਹੈ ਨਾ, ਫਿਰ ਇਹਦੇ ਨਾਲ ਮਕੈਨੀਕਲ ਚੀਜ਼ਾਂ, ਇਹ ਵੱਡੀ ਗਿਣਤੀ ਚ ਭਾਰਤ ਤੋਂ ਕੈਨੇਡਾ ਨੂੰ ਜਾਂਦੀਆਂ। ਤੇ ਉਧਰੋਂ ਇੱਧਰ ਨੂੰ ਕਹਿੰਦੇ ਜੀ ਕਾਗਜ਼ ਵੱਡੀ ਤਾਦਾਦ ਚ ਆਉਂਦਾ ਹੈ, ਦਾਲਾਂ ਵੱਡੀ ਤਾਦਾਦ ਚ ਆਉਂਦੀਆਂ ਨੇ, ਸਕ੍ਰੈਪ ਆਉਂਦਾ ਹੈ, ਕਾਪਰ ਆਉਂਦਾ ਹੈ, ਪੋਟਾਸ਼ੀਅਮ ਆਉਂਦਾ ਹੈ, ਇਹੋ ਜਿਹੀਆਂ ਚੀਜ਼ਾਂ ਉਧਰੋਂ ਇੱਧਰ ਨੂੰ ਆਉਂਦੀਆਂ। ਮਤਲਬ ਸਿੱਧਾ ਜਿਹਾ ਹਿਸਾਬ ਹੈ ਕਿ ਜੇ 600 ਤੋਂ ਵੱਧ ਕੰਪਨੀਆਂ ਨੇ ਤਾਂ ਕਿੰਨਾ ਵੱਡਾ ਕਾਰੋਬਾਰ ਹੋਊਗਾ। ਬਿਲਕੁਲ ਜੀ। ਤੇ ਜੇ ਇਹਦਾ ਅਸਰ ਸਿੱਧਾ 8.5 ਬਿਲੀਅਨ ਤੱਕ ਪਹੁੰਚਦਾ ਤਾਂ ਇਹਦਾ ਮਤਲਬ ਸਰਕਾਰਾਂ ਸੋਚਦੀਆਂ ਨਹੀਂ ਆ। ਇਹਦੇ ਨਾਲ ਇਕੱਲੇ ਕੈਨੇਡਾ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਸਾਡਾ ਵੀ ਤਾਂ ਹੋ ਰਿਹਾ ਨਾ। ਬਿਲਕੁਲ ਹੋ ਰਿਹਾ ਜੀ, ਸਹੀ ਹੈ। ਤੇ ਇਹ ਇਕੱਲੇ ਮੁਲਕ ਦੇ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ, ਉਹਦੇ ਨਾਲ ਉਸ ਮੁਲਕ ਦੇ ਵਿੱਚ ਜਿਹੜਾ ਕਾਰੋਬਾਰ ਕਰਨ ਵਾਲੀ ਧਿਰ ਹੈ ਉਹਦਾ, ਤੇ ਉਹਦੇ ਹਵਾਲੇ ਨਾਲ ਜਿੰਨੇ ਉਹਦੇ ਨਾਲ ਜੁੜੇ ਹੋਏ ਕਾਰੋਬਾਰੀ ਮਜ਼ਦੂਰੀ ਦੇ ਰੂਪ ਦੇ ਵਿੱਚ ਨੇ, ਨੌਕਰੀ ਪੇਸ਼ੇ ਦੇ ਰੂਪ ਚ ਨੇ, ਕਿੰਨਿਆਂ ਦੇ ਚੁੱਲ੍ਹੇ ਠੰਡੇ ਕਰਨ ਵਾਲੀ ਸਥਿਤੀ ਬਣ ਜਾਂਦੀ ਹੈ। ਸੋ ਇਹ ਸਾਰੇ, ਚਾਹੇ ਉਹ ਟਰੱਕ ਵਾਲਾ ਹੈ, ਚਾਹੇ ਉਹ ਮਾਲ ਲੋਡ ਕਰਕੇ ਉੱਪਰ ਰੱਖਣ ਵਾਲਾ ਹੈ, ਚਾਹੇ ਉਹ ਸ਼ਿਪ ਚ ਚੜਾਉਣ ਵਾਲਾ ਹੈ, ਚਾਹੇ ਸ਼ਿਪ ਤੋਂ ਲਾਉਣ ਵਾਲਾ ਹੈ, ਚਾਹੇ ਚੀਜ਼ ਨੂੰ ਬਣਾਉਣ ਵਾਲਾ ਹੈ, ਚਾਹੇ ਉਹ ਡਿਲੀਵਰੀ ਕਰਾਉਣ ਵਾਲਾ ਹੈ, ਚਾਹੇ ਉਹ ਆਨਲਾਈਨ ਸਿਸਟਮ ਨੂੰ ਟੈਗ ਕਰਨ ਵਾਲਾ ਹੈ, ਚਾਹੇ ਪੈਸਿਆਂ ਨਾਲ, ਕਿੰਨਾ ਕੁਛ ਜੁੜਿਆ ਹੁੰਦਾ ਇੱਕ ਨਾਲ। ਸਹੀ। ਸੋ ਇਸ ਚੀਜ਼ਾਂ ਨੂੰ ਸਰਕਾਰਾਂ ਧਿਆਨ ਚ ਰੱਖ ਕੇ ਗੌਰ ਕਰਨ ਕਿ ਭਾਰਤ ਕੈਨੇਡਾ ਦੇ ਆਪਸੀ ਸਰਕਾਰੀ ਕਲੇਸ਼ ਦਾ ਅਸਰ ਸਾਡੇ ਦੋਵਾਂ ਮੁਲਕਾਂ ਦੇ ਕਾਰੋਬਾਰ ਤੇ ਕਿਵੇਂ ਪੈ ਰਿਹਾ, ਇਸ ਦੇ ਉੱਤੇ ਸੋਚਣ ਦੀ ਲੋੜ ਹੈ। ਜੀ ਬਿਲਕੁਲ। ਔਰ ਜਿਹੜੀਆਂ ਧਿਰਾਂ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹਨਾਂ ਧਿਰਾਂ ਦਾ ਤਾਂ ਸਰਕਾਰਾਂ ਨੇ ਤਾਂ ਚਰਚਾ ਦੂਰ ਦੀ ਕਰਨੀ, ਜਾਂ ਸਰਕਾਰਾਂ ਨੇ ਤਾਂ ਮਗਜ ਖਪਾਈ ਤੇ ਬਾਅਦ ਚ ਕਰਨੀ ਹੈ, ਮੀਡੀਆ ਵੀ ਨਹੀਂ ਕਰਦਾ। ਮੀਡੀਆ ਦਾ ਵੀ ਬਹੁਤ ਵੱਡਾ ਹਿੱਸਾ, ਹਾਂਜੀ, ਇਸ ਵਿਸ਼ੇ ਨੂੰ ਛੋੜਨ ਦਾ ਕੋਈ ਨਹੀਂ ਗਾ ਕਿ ਉਹ ਕਿਰਤੀ ਤੇ ਕੀ ਅਸਰ ਪਊਗਾ, ਜਿਹਦਾ ਚੁੱਲ੍ਹਾ ਠੰਡਾ ਹੋ ਗਿਆ, ਜਾਂ ਉਹ ਲੋਕ ਜਿਹੜੇ ਆਪਣੀਆਂ, ਮੰਨ ਲਓ ਕਿਸੇ ਦਾ ਕੋਈ ਹੋਰ ਕਾਰੋਬਾਰ ਆ, ਉਹਨਾਂ ਨੇ ਆਉਣਾ ਜਾਣਾ। ਪ੍ਰਵੀਨ ਜੀ ਤੁਸੀਂ ਛੋਟੇ ਹੁੰਦੇ ਨਾ ਰੇਡੀਓ ਸੁਣਿਆ ਹੋਣਾ। ਜੀ। ਉਹ ਚ ਪੇਂਡੂ ਪ੍ਰੋਗਰਾਮ, ਕਿਸਾਨੀ ਪ੍ਰੋਗਰਾਮ, ਹਾਂਜੀ ਇਸ ਮੌਸਮ ਦੀਆਂ ਸਬਜ਼ੀਆਂ ਕਿਹੜੀਆਂ ਬੀਜੀਆਂ ਜਾਂ, ਹਾਂਜੀ ਬਿਲਕੁਲ। ਫਿਰ ਨਾਟਕ, ਕਹਾਣੀਆਂ, ਵਿਹੜੇ ਦਾ ਨਿੰਬੂ, ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਸੀ। ਅੱਜ ਦੇ ਟੀਵੀ ਪ੍ਰੋਗਰਾਮ, ਅੱਜ ਦੇ ਇੰਟਰਨੈਟ ਸੋਸ਼ਲ ਮੀਡੀਆ ਦੇ ਪ੍ਰੋਗਰਾਮਾਂ ਚ ਮੈਨੂੰ ਦੱਸ ਦਿਓ ਕਿ ਪਿੰਡ ਦੀ ਕੋਈ ਬਾਤ ਪਾਉਂਦਾ ਹੋਵੇ, ਖੇਤੀ ਕਿਸਾਨੀ ਦੀ ਕੋਈ ਬਾਤ ਪਾਉਂਦਾ ਹੋਵੇ, ਮਜ਼ਦੂਰੀ ਦੀ ਕੋਈ ਬਾਤ ਪਾਉਂਦਾ ਹੋਵੇ। ਅਖਬਾਰਾਂ ਚ ਹੁਣ ਬੀਟ ਨਹੀਂ ਰਹੀ। ਅੱਗੇ ਕਿਸਾਨੀ ਪੇਂਡੂ ਬੀਟ ਹੁੰਦੀ ਸੀ। ਸਹੀ ਗੱਲ ਹੈ, ਬਿਲਕੁਲ ਸਹੀ ਹੈ। ਉਹ ਖਤਮ ਹੋ ਗਈ। ਸੋ ਇਹ ਸਾਰਾ ਕੁਛ ਕਾਰੋਬਾਰੀ ਪੱਖੀ ਹੋ ਗਿਆ। ਉਹ ਵੀ ਕਾਰੋਬਾਰੀ ਦਾ ਮਤਲਬ ਪਿੰਡ ਵਾਲਾ ਦੁਕਾਨਦਾਰ ਨਹੀਂ ਹੈ, ਸਾਡਾ ਗੋਬਿੰਦਗੜ੍ਹ ਵਾਲੀ ਮੰਡੀ ਮਿੱਲ ਵਾਲਾ ਬੰਦਾ ਨਹੀਂ ਹੈ। ਇਹ ਵੀ ਅਬਾਨੀ ਅਡਾਨੀ ਵਾਲਾ ਮਤਲਬ ਕਾਰਪੋਰੇਟ ਘਰਾਣੇ ਦਾ ਕੰਮ ਹੋ ਗਿਆ, ਸਿਰਫ ਉਹਨੂੰ ਧਿਆਨ ਚ ਰੱਖ। ਬਿਲਕੁਲ ਜੀ। ਪੇਂਡੂ ਭਾਰਤ ਦਾ, ਪੇਂਡੂ ਪੰਜਾਬ ਦਾ, ਕਿਸਾਨੀ ਦਾ ਉਹ ਝਲਕਾਰਾ ਹੀ ਖਤਮ ਹੋ ਗਿਆ ਸਾਡੇ ਮੀਡੀਆ ਦੇ ਵਿੱਚ। ਉਹਦੀ ਥਾਂ ਤੇ ਇੱਕ ਨਵੀਂ ਬੀਟ ਆ ਗਈ ਹੈ, TRP ਬੀਟ, ਵੀ ਕੋਈ ਹਾਂਜੀ ਕੋਈ ਮੁੱਦਾ ਨਵਾਂ, ਕੋਈ ਭਲਾਂ ਦੀ ਉਹਦੇ ਕਿਸੇ ਨਾਲ ਸਰੋਕਾਰ ਹੈਗਾ ਕਿ ਨਹੀਂ ਹੈਗਾ, ਉਹ ਕਿਹੜੇ ਜੋੜੇ ਨੂੰ ਸਿਕਿਉਰਿਟੀ ਮਿਲ ਗਈ, ਕਿਹੜੇ ਜੋੜੇ ਦੀ ਵੀਡੀਓ ਵਾਇਰਲ ਹੋ ਗਈ, ਇਹ ਸਾਰੀਆਂ ਚੀਜ਼ਾਂ ਨੇ ਉਹ ਥਾਂ ਲੈ ਲਈ ਅਸਲ 'ਚ। ਬਿਲਕੁਲ। ਕੈਨੇਡਾ ਦੀ ਕੋਈ ਗੱਲ ਕਰ ਲਈਏ, 35% ਵਿਦਿਆਰਥੀ ਵੀਜ਼ੇ ਘਟਾ ਦਿਆ ਜੀ, ਕੱਟ ਲੱਗ ਗਿਆ। ਪ੍ਰਵੀਨ ਜੀ, ਮੈਂ ਲੰਘੇ ਕੱਲ ਟਰੂਡੋ ਹੋਰਾਂ ਦਾ ਇੱਕ ਨਵਾਂ ਬਿਆਨ ਦੇਖ ਰਿਹਾ ਸੀਗਾ ਜੀ। ਟਰੂਡੋ ਹੋਰਾਂ ਨੇ ਫੈਸਲਾ ਲਿਆ ਕਿ ਅਸੀਂ ਜੀ ਕੈਨੇਡਾ ਫਸਟ ਨਾਂ ਦੀ ਇੱਕ ਯੋਜਨਾ ਚਲਾ ਰਹੇ ਹਾਂ। ਕੈਨੇਡਾ ਫਸਟ ਦਾ ਮਤਲਬ ਜਿਹੜੇ ਸਾਡੇ ਉੱਥੇ ਟੈਂਪਰੇਰੀ ਵਰਕ ਵੀਜ਼ਿਆਂ ਤੇ ਨੇ, ਸਟੂਡੈਂਟ 20 ਘੰਟਿਆਂ ਵਾਲਾ ਕੰਮ ਕਰਦੇ ਨੇ, ਜਾਂ ਵਰਕ ਵੀਜ਼ਿਆਂ ਤੇ ਗਏ ਲੋਕ ਨੇ, ਹੈ ਨਾ, ਉਹ ਤੇ ਕੰਮ ਕਰਦੇ ਨੇ,
ਉਹਨਾਂ ਲੋਕਾਂ ਨਾਲੋਂ ਪਹਿਲਾਂ ਕੈਨੇਡੀਅਨ ਨੂੰ ਨੌਕਰੀ ਦੇਣਾ ਜ਼ਰੂਰੀ ਹੋਏਗਾ। ਉਹ ਕਹਿੰਦੇ ਅਸੀਂ ਆਪਣੀਆਂ ਕੰਪਨੀਆਂ ਨੂੰ, ਕਾਰੋਬਾਰੀਆਂ ਨੂੰ, ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਹਦਾਇਤ ਕਰ ਦਿੱਤੀ ਆ ਕਿ ਜਿਹੜੀ ਪੋਸਟ ਲਈ ਤੁਸੀਂ ਭਰਤੀ ਕਰਨੀ ਆ, ਜਿਹੜੇ ਕੰਮ ਲਈ ਤੁਹਾਨੂੰ ਬੰਦਾ ਚਾਹੀਦਾ, ਤੁਹਾਨੂੰ ਇਹ ਜਸਟੀਫਾਈ ਕਰਨਾ ਪਊਗਾ ਕਿ ਤੁਸੀਂ ਇਹ ਟੈਂਪਰੇਰੀ ਵਰਕਰ ਕਿਉਂ ਰੱਖਿਆ, ਕੱਚਾ ਕੰਮਾ ਕਿਉਂ ਰੱਖਿਆ, ਜਾਂ ਮਤਲਬ ਇਹ ਡੇਲੀ ਬੇਸ ਵਾਲੇ ਕਿਉਂ ਰੱਖੇ, ਵਰਕ ਪਰਮਿਟ ਵਾਲੇ ਕਿਉਂ ਰੱਖੇ, ਕੈਨੇਡਾ ਦਾ ਨਾਗਰਿਕ ਕਿਉਂ ਨਹੀਂ ਰੱਖਿਆ। ਕੀ ਤੁਹਾਨੂੰ ਲੱਗਦਾ ਕਿ ਇਹ ਕੰਮ ਦੇ ਲਈ ਇੱਥੇ ਵਾਲਾ ਮਹਾਰਤ ਨਹੀਂ? ਜੇ ਇੱਥੇ ਵਾਲੀ ਮਹਾਰਤ ਨਹੀਂ ਹੈਗੀ ਫਿਰ ਤੁਸੀਂ ਰੱਖਣਾ ਫਸਟ ਕੈਨੇਡਾ ਨੂੰ ਦੇਣੀ ਹੈ। ਤੇ ਇਹਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਉਹਨਾਂ ਨੇ ਤੈਅ ਕਰਤਾ ਇਹ ਨਿਯਮ। ਇਹਦੇ ਨਾਲ ਵੱਡੀ ਕਟੌਤੀ ਕੈਂਚੀ ਫਿਰਨੀ ਆ। ਹੁਣ ਜਿਹੜੇ ਆਪਾਂ ਕਹਿ ਰਹੇ ਹਾਂ ਨਾ ਕਿ ਦਸੰਬਰ ਦੇ ਵਿੱਚ ਲੱਖਾਂ ਬੱਚਿਆਂ ਨੇ ਵਾਪਸ ਆਉਣ ਦਾ ਖਤਰਾ ਖੜਾ, ਇਹ ਉਹਦੇ ਪਰ ਮਾਰ ਪੈਣੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇੱਥੇ ਤੱਕ ਪਹੁੰਚਣ ਦੇ ਲਈ ਵੀ ਅੱਜ ਕੱਲ੍ਹ ਸਾਡੇ ਲਈ ਤਾਂ ਸਟੱਡੀ ਵੀਜ਼ਾ ਹੀ ਆਧਾਰ ਹੈ ਨਾ, ਕਿ ਪਹਿਲਾਂ ਸਟੱਡੀ ਵੀਜ਼ੇ ਤੇ ਜਾਵਾਂਗੇ, ਫਿਰ ਵਰਕ ਪਰਮਿਟ ਲੈ ਕੇ PR ਲਈ ਫਾਈਲ ਲਾਵਾਂਗੇ। ਸੋ ਉਹਦੇ ਪਰ ਵੀ 35% ਕੈਨੇਡਾ ਨੇ ਕੈਂਚੀ ਫੇਰਤੀ ਆ। ਕੈਨੇਡਾ ਸਰਕਾਰ ਨੇ, ਟਰੂਡੋ ਸਰਕਾਰ ਨੇ ਤੈਅ ਕੀਤਾ ਹੈ ਕਿ ਅਸੀਂ ਇੰਟਰ ਨੂੰ ਵਰਕ ਪਰਮਿਟ ਹੁਣ ਪਿਛਲੇ ਬਰੇ ਨਾਲੋਂ 35% ਘੱਟ ਦੇਣੇ ਆ, ਔਰ ਅਗਲੇ ਬਰੇ ਇਹ ਗਿਣਤੀ 10% ਹੋਰ ਵਧਾ ਕੇ 45% ਕਟੌਤੀ ਕਰਨੀ ਹੈ ਅਗਲੇ ਸਾਲ। ਹੁਣ ਠੀਕ ਹੈ, ਮਤਲਬ ਇਹ ਕਟੌਤੀ ਜਦੋਂ ਹੁੰਦੀ ਹੈ ਤਾਂ ਉਹਦੇ ਨਾਲ ਕੈਨੇਡਾ ਦੇ ਕਾਲਜ, ਯੂਨੀਵਰਸਿਟੀਆਂ ਦਾ ਵੀ ਰੌਣਕ ਉੱਡਦੀ ਹੈ। ਉੱਥੇ ਜੇ ਵਿਦਿਆਰਥੀ ਘੱਟ ਆਉਣਗੇ ਤਾਂ ਪੈਸੇ ਘੱਟ ਆਉਣਗੇ ਤੇ ਉਹ ਚੀਕਾਂ ਮਾਰਦੇ ਨੇ, ਉਹ ਸਬਸਿਡੀਆਂ ਭਾਲਦੇ ਨੇ। ਮਤਲਬ ਛੋਟੇ ਮੋਟੇ ਕਾਲਜਾਂ ਤਾਂ ਗੱਲ ਛੱਡੋ, ਹੈ ਨਾ, ਮਹੱਲੇ, ਗਲੀਆਂ, ਕਮਰਿਆਂ 'ਚ ਖੁੱਲੇ ਕਾਲਜਾਂ, ਯੂਨੀਵਰਸਿਟੀ ਦੀ ਗੱਲ ਛੱਡੋ, ਜਿਹਦੇ ਨਾਲ ਸਾਡੇ ਟਰੈਵਲ ਏਜੰਟ ਠੱਗ ਲੈਂਦੇ ਨੇ ਸਾਡੇ ਜਵਾਕਾਂ ਨੂੰ। ਨਾਮੀ ਯੂਨੀਵਰਸਿਟੀ ਆਫ ਟੋਰਾਂਟੋ, ਯੂਨੀਵਰਸਿਟੀ ਆਫ ਟੋਰਾਂਟੋ ਦੇ ਹਵਾਲੇ ਨਾਲ ਪੜ੍ਹ ਰਿਹਾ ਸੀਗਾ। ਉਹ ਕਹਿੰਦੇ ਕਿ ਸਾਡੇ ਵਿਦਿਆਰਥੀਆਂ ਦੀਆਂ, ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ 40% ਕਟੌਤੀ ਆ ਗਈ। ਤੋ ਇਸ ਹਵਾਲੇ ਨਾਲ ਉੱਥੇ ਕੈਨੇਡਾ ਦੇ ਕਾਲਜਾਂ ਦੇ ਉੱਤੇ ਵੀ ਅਸਰ ਪੈ ਰਿਹਾ, ਤੇ ਟਰੂਡੋ ਹੋਰਾਂ ਵੱਲੋਂ ਇਹ ਕਟੌਤੀਆਂ ਦੇ ਹਵਾਲੇ ਨਾਲ ਉਹ ਇਹ ਆਪਣੇ ਕੈਨੇਡੀਅਨ ਨਾਗਰਿਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਬੇਸ਼ੱਕ ਉੱਥੇ ਦੀ ਅਰਥ ਵਿਵਸਥਾ ਹਿੱਲੀ ਆ, ਬੇਸ਼ੱਕ ਵਿਦਿਆਰਥੀਆਂ ਦੇ ਘੱਟ ਉਧਰ ਵੱਲ ਦਾ ਰੁਖ ਕਰਨ ਦੇ ਪਿੱਛੇ ਆ ਮਾਹੌਲ ਦਾ ਪਹਿਲੂ ਹੈ, ਬੇਸ਼ੱਕ ਉੱਥੇ ਮਹਿੰਗਾਈ ਦਾ ਅਸਰ ਹੈ, ਘਰ ਮਿਲਣਾ, ਮਤਲਬ ਮੁੱਲ ਖਰੀਦਣਾ ਤਾਂ ਹੁਣ ਭੁੱਲ ਜਾਣ ਸਾਡੇ ਵਾਲੇ ਜਵਾਕ, ਬਸ਼ਰਤੇ ਇੱਧਰ ਵਾਲੇ ਕਿੱਲੇ ਵੇਚ ਕੇ ਉਧਰ ਨਾ ਲੈ ਕੇ ਜਾਣ, ਹੈ ਨਾ, ਠੀਕ ਹੈ। ਤੇ ਉੱਥੇ ਕਮਾ ਕੇ ਹੁਣ ਮਕਾਨ ਲੈਣਾ ਮਤਲਬ ਕਿ ਜੰਗ ਜਿੱਤਣ ਬਰਾਬਰ ਹੈ। ਪਰ ਹੁਣ ਤਾਂ ਕਿਰਾਏ ਤੇ ਰਹਿਣਾ ਵੀ ਮੁਸ਼ਕਲ ਹੋ ਗਿਆ, ਬਿਲਕੁਲ। ਖਾਸ ਕਰਕੇ ਉਹਨਾਂ ਬੱਚਿਆਂ ਲਈ ਪੂਰਾ ਮੁਸ਼ਕਲ ਹੋ ਜਾਂਦਾ ਹੈ ਜਿਹੜੇ ਦੇਖਦੇ ਆ ਕਿ ਸਾਡੇ ਬਾਅਦ ਚੋਂ ਆਇਆ ਹੈ ਨਾ, ਆਉਂਦੇ ਹੀ ਇਹਨੇ ਗੱਡੀ ਵੀ ਲੈ ਲਈ, ਆਉਂਦੇ ਹੀ ਘਰ ਵੀ ਲੈ ਲਿਆ, ਉਹਨੂੰ ਕੀ ਪਤਾ ਕਿ ਬਾਪੂ ਦੀ ਬਲੈਕ ਮਨੀ ਵੀ ਨਾਲ ਲੈ ਕੇ ਆਇਆ। ਇੱਧਰ ਵਾਲੀ ਬਲੈਕ ਮਨੀ ਜਿਹੜੇ ਐਡਜਸਟ ਕਰਦੇ ਨੇ, ਉੱਥੇ ਸਾਡੇ ਸਧਾਰਨ ਘਰਾਂ ਦੇ ਜਵਾਕਾਂ ਲਈ ਮੁਸੀਬਤ ਬਣਾਉਂਦੇ ਨੇ। ਸੋ ਉਹ ਸਾਰੀ ਪ੍ਰਕਿਰਿਆ ਦੇ ਹਵਾਲੇ ਨਾਲ ਬੇਸ਼ੱਕ ਇਹ ਸਾਰੇ ਕਾਰਨ ਹੈਗੇ ਨੇ, ਪਰ ਟਰੂਡੋ ਹੋਰਾਂ ਵੱਲੋਂ ਇਹ ਸਾਰਾ ਕੁਝ ਜੋ ਸਖਤੀਆਂ ਕੀਤੀਆਂ ਜਾ ਰਹੀਆਂ, ਜੋ ਨਿਯਮਾਵਲੀ ਬਣਾਈ ਜਾ ਰਹੀ ਹੈ, ਇਹਦੇ ਪਿੱਛੇ ਕੱਲੀ ਕੈਨੇਡਾ ਦੀ ਅਰਥ ਵਿਵਸਥਾ ਦਾ ਪਹਿਲੂ ਨਹੀਂ ਹੈਗਾ, ਇਹਦੇ ਪਿੱਛੇ ਉਹਨਾਂ ਦੀ 2025 ਦੀ ਅਕਤੂਬਰ ਮਹੀਨੇ ਦੀਆਂ ਚੋਣਾਂ ਵੀ ਹੈਗੀਆਂ। ਜੀ ਬਿਲਕੁਲ। ਪੰਜਾਬ ਦੇ ਤਕਨੀਕੀ ਕਾਲਜਾਂ ਦੇ ਵਿੱਚ ਕਹਿੰਦੇ ਰੌਣਕਾਂ ਪਰਤੀਆਂ ਨੇ। ਪ੍ਰਵੀਨ ਜੀ, ਜੇ ਕੈਨੇਡਾ ਦੇ ਕਾਲਜਾਂ, ਯੂਨੀਵਰਸਿਟੀਆਂ 'ਚ ਕਬੂਤਰ ਆਲਣੇ ਪਾਉਣਗੇ ਤਾਂ ਫਿਰ ਪੰਜਾਬ ਦੇ ਬੰਦ ਕਾਲਜਾਂ ਦੇ ਬੂਹੇ ਤਾਂ ਖੁੱਲਣਗੇ ਨਾ। ਬਿਲਕੁਲ। ਸੋ ਜੇ ਸਾਡੇ ਜਵਾਕ ਉਧਰ ਜਾਣਾ ਘਟਣਗੇ ਤਾਂ ਫਿਰ ਇੱਧਰ ਆਪਾਂ ਇੱਕ ਦਿਨ ਪਹਿਲਾਂ ਜਿਹੜੀ ਆਰਟਸ, ਕਮਰਸ ਜਾਂ ਸਾਇੰਸ ਕਾਲਜਾਂ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਵੀ ਸੀ, ਪਰ ਹੁਣ ਅੱਜ ਆਪਾਂ ਤਕਨੀਕੀ ਕਾਲਜਾਂ, ਮੈਂ ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਆ ਇਹ, ਮੈਂ ਵਾਚ ਰਿਹਾ ਸੀਗਾ ਤੇ ਉਹਨਾਂ ਨੇ ਬੜੇ ਅੰਕੜਾ ਭਰਪੂਰ ਰਿਪੋਰਟ ਉਹਨਾਂ ਨੇ ਪੇਸ਼ ਕੀਤੀ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਤਕਨੀਕੀ ਕਾਲਜ ਜਿਹੜੇ ਲਗਭਗ ਬੰਦ ਹੋਣ ਦੀ ਕਗਾਰ ਤੇ ਆ ਗਏ ਸੀ, ਕਈਆਂ ਦੇ ਯੂਨਿਟ ਬੰਦ ਹੋ ਗਏ ਸੀ, ਹੈ ਨਾ। ਤੇ ਇੱਥੇ ਵੀ ਫਿਰ ਉਹੀ ਪਹਿਲੂ ਹੈ ਨਾ ਕਿ ਜਦੋਂ ਕਾਲਜ ਬੰਦ ਹੁੰਦਾ, ਇਕੱਲੇ ਮਾਲਕ ਦਾ ਪੈਸਾ ਨਹੀਂ ਡੁੱਬਦਾ, ਉੱਥੇ ਜਿੰਨੇ ਰੁਜ਼ਗਾਰ ਕਰਨ ਵਾਲੇ ਉਹਨਾਂ ਦੀ ਨੌਕਰੀ ਵੀ ਜਾਂਦੀ ਹੈ। ਬਿਲਕੁਲ, ਚਾਹੇ ਉਹ ਮਾਲੀ ਲੱਗਿਆ ਤੇ ਚਾਹੇ ਉਹ ਪ੍ਰੋਫੈਸਰ ਲੱਗਿਆ ਤੇ ਚਾਹੇ ਉਹ ਸਫਾਈ। ਤਕਨੀਕੀ ਕਾਲਜਾਂ 'ਚ ਰੌਣਕਾਂ ਪਰਤੀਆਂ ਤਾਂ ਕਿੰਨੇ ਘਰਾਂ ਦੇ ਰੁਜ਼ਗਾਰ ਵੀ ਵਾਪਸ ਪਰਤਣਗੇ, ਤੇ ਦੂਸਰੇ ਪਾਸੇ ਮਾਪਿਆਂ ਨੂੰ ਕਿੰਨੀ ਖੁਸ਼ੀ ਹੋਊਗੀ ਕਿ ਸ਼ੁਕਰ ਹੈ ਸਾਡਾ ਜਵਾਕ 2 ਸਾਲ ਸ਼ਾਇਦ ਹੋਰ ਸਾਡੇ ਕੋਲ ਰਹਿ ਲੂ, ਜਾਂ ਜੇ ਇੱਥੇ ਨੌਕਰੀ ਮਿਲ ਗਈ ਕੱਲ ਨੂੰ ਇੱਥੇ ਰਹਿ ਲੂ। ਇਹ ਵੀ ਇੱਕ ਪਹਿਲੂ ਹੈ। ਪੰਜਾਬ 'ਚ 4 ਤਕਨੀਕੀ ਯੂਨੀਵਰਸਿਟੀਆਂ ਨੇ, ਉਹਦੇ ਨਾਲ ਜੁੜੇ ਹੋਏ ਸੈਂਕੜੇ ਕਾਲਜ ਨੇ। ਤੋ ਇਹਨਾਂ ਕਾਲਜਾਂ ਦੇ ਵਿੱਚ ਇਸ ਵਰੇ 10 ਤੋਂ 15% ਐਡਮਿਸ਼ਨਾਂ 'ਚ ਇਜ਼ਾਫਾ ਹੋਇਆ। ਇਹ ਥੋੜੀ ਗਿਣਤੀ ਨਹੀਂ ਹੈ। ਬੇਸ਼ੱਕ ਕੈਨੇਡਾ ਜੇ ਜਾਣਾ ਘਟੇ ਨੇ ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ ਕੱਲੀ ਨੂੰ ਵਧੇ ਵੀ ਨੇ, ਅਮਰੀਕਾ ਕੰਨੀ ਨੂੰ ਵਧੇ ਵੀ ਨੇ, ਪਰ ਉਹਦੇ ਬਾਵਜੂਦ ਵੀ ਸਾਡੇ ਜੇ ਸਧਾਰਨ ਕਾਲਜਾਂ ਦੇ ਵਿੱਚ ਵੀ ਤੇ ਤਕਨੀਕੀ ਕਾਲਜਾਂ ਦੇ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਆ, ਤਾਂ ਇਹਦਾ ਮਤਲਬ ਬਹੁਤ ਰੁਕ ਵੀ ਗਏ।
10 ਤੋਂ 15% ਇਹਨਾਂ 'ਚ ਗਿਣਤੀ ਵਧੀ ਹੈ ਜੀ। ਹੂੰ ਹੂੰ ਜੇਕਰ ਮੈਂ ਅੰਕੜੇਬਾਜ਼ੀ ਦੇਖਾਂ, ਇਹਨਾਂ ਤਕਨੀਕੀ ਕਾਲਜਾਂ ਦੇ ਵਿੱਚ 1 ਲੱਖ ਤੋਂ ਵੱਧ ਸੀਟਾਂ ਨੇ। ਜੀ ਜੀ 1,01,092 ਸੀਟਾਂ ਨੇ, ਹੂੰ ਹੂੰ ਜਿਹਦੇ ਵਿੱਚੋਂ ਲਗਭਗ 67,000 ਸੀਟਾਂ ਭਰ ਗਈਆਂ। 66,900 ਤੋਂ ਵੱਧ ਸੀਟਾਂ ਇਸ ਵਾਰ ਭਰੀਆਂ ਨੇ, ਮਤਲਬ 56% ਤੋਂ ਵੱਧ, ਹੈ ਨਾ, ਹੂੰ ਇਹ ਸੀਟਾਂ ਫੁੱਲ ਹੋਈਆਂ ਨੇ। ਪਿਛਲੇ ਸਾਲ ਇਹੀ ਅੰਕੜਾ 51,000 ਸੀਟਾਂ ਭਰਨ ਦਾ ਸੀ, ਉਹ ਤੋਂ ਪਿਛਲੇ ਸਾਲ ਇਹ 47,000 ਸੀ, ਹੂੰ ਤੇ ਇਸ ਸਾਲ ਇਹ 67,000 ਤੇ ਪਹੁੰਚਿਆ। ਹੂੰ ਤੇ ਇਸ ਲਈ ਇਹ ਮੋੜਾ ਪੰਜਾਬ ਦੇ ਯੂਨੀਵਰਸਿਟੀਆਂ, ਕਾਲਜਾਂ, ਵਿਦਿਆਰਥੀਆਂ ਦੇ ਲਈ ਜਿੱਥੇ ਸ਼ੁਭ ਹੈ, ਉੱਥੇ ਮੈਨੂੰ ਲੱਗਦਾ ਕਿ ਪਿੰਡਾਂ 'ਚ, ਕਸਬਿਆਂ 'ਚ, ਮੁਹੱਲਿਆਂ 'ਚ ਵੀ ਰੌਣਕ ਪਰਤਣ ਦੀ ਆਸ ਆ। ਨਹੀਂ ਤਾਂ ਇੱਥੇ ਜਵਾਕ ਦੇਖਣੋਂ ਅਸੀਂ ਵਾਂਝੇ ਰਹਿ ਗਏ, ਜਿਵੇਂ ਚਿੜੀਆਂ ਉੱਡ ਗਈਆਂ ਨਾ, ਉਵੇਂ ਪੰਜਾਬ 'ਚੋਂ ਜਵਾਕ ਉੱਡ ਗਏ ਨੇ ਹੁਣ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰੀਏ ਕਿਸਾਨੀ ਦੀ ਤੇ ਪੰਜਾਬ ਦੇ ਹਾਲਾਤਾਂ ਦੇ ਬਾਰੇ, ਜੋ ਹੋ ਰਹੀ ਹੈ ਸਿਆਸਤ ਉਹਦੇ ਬਾਰੇ। ਕਿਸਾਨ ਸੜਕਾਂ ਤੇ ਅੱਜ ਕਹਿੰਦੇ, ਕੈਪਟਨ ਅਮਰਿੰਦਰ ਸਿੰਘ ਮੰਡੀਆਂ ਦੇ ਵਿੱਚ ਨੇ, ਤੇ ਸਰਕਾਰ ਇਸ ਦਰਮਿਆਨ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਸਰਕਾਰ ਲਾਪਤਾ ਹੋਈ ਫਿਰਦੀ ਹੈ ਜੀ। ਪ੍ਰਵੀਨ ਜੀ, 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਜੀ ਬਿਲਕੁਲ ਹੋਣੀ ਸੀ। ਤੇ ਭਾਰਤ ਦੇ ਵਿੱਚ ਜੇਕਰ ਮੈਂ ਅੱਜ ਗੱਲ ਕਰਾਂ ਤਾਂ ਅੱਜ 25 ਤਰੀਕ ਨੂੰ ਟੱਪ ਲਈ ਅਸੀਂ, ਹੈ ਨਾ, ਤੇ ਇਸ ਹਿਸਾਬ ਨਾਲ ਮਹੀਨਾ ਮੁੱਕਣ ਤੇ ਆ ਗਿਆ। ਤੇ ਜੇ ਮਹੀਨਾ ਮੁੱਕਣ ਤੇ ਆ ਗਿਆ, ਅਜੇ ਤੱਕ ਲਿਫਟਿੰਗ ਸਹੀ ਨਹੀਂ, ਅਜੇ ਤੱਕ ਸ਼ੈਲਰਾਂ ਚੋਂ ਰੈਕ ਖਾਲੀ ਨਹੀਂ ਹੋਏ, ਝੋਨਾ ਰੱਖਣ ਦੀ ਤੁਸੀਂ ਥਾਂ ਨਹੀਂ ਬਣਾ ਸਕੇ, ਤੁਸੀਂ ਉਹਨੂੰ ਲੱਦ ਕੇ ਕਿਤੇ ਹੋਰ ਟੈਂਪਰੇਰੀ ਸ਼ਿਫਟ ਨਹੀਂ ਕਰਾ ਸਕੇ, ਤਾਂ ਸਰਕਾਰ ਦਾ ਫੇਲੀਅਰ ਨਹੀਂ ਤਾਂ ਹੋਰ ਕੀ ਹੈ। ਬਿਲਕੁਲ ਸਹੀ। ਮਤਲਬ ਸਰਕਾਰ 4 ਜੀਵਨੀ ਚੋਣਾਂ ਲਈ ਨੀਤੀਆਂ ਬਣਾ ਰਹੀ ਹੈ, ਆਪਣੇ ਜੀ ਉਹ ਸਟਾਰ ਪ੍ਰਚਾਰਕ ਐਲਾਨ ਰਹੀ ਹੈ, ਮੀਟਿੰਗਾਂ ਹੋ ਰਹੀਆਂ ਨੇ, ਹੈ ਨਾ, ਇਹ ਸਾਰਾ ਕੁਝ ਹੋ ਰਿਹਾ। ਦਿੱਲੀ ਨੂੰ ਤੁਰੇ ਹੋਏ ਨੇ ਐਮਐਲਏ, ਹੈ, ਤੇ ਪੰਜਾਬ ਦੇ ਝੋਨੇ ਦੇ ਲਈ ਤੁਸੀਂ ਲੱਭਦੇ ਨਹੀਂ ਕਿਤੇ। ਐਮਐਲਏ ਸਕੂਲਾਂ 'ਚ ਜਾ ਸਕਦੇ ਨੇ, ਮੰਡੀਆਂ 'ਚ ਕਿਉਂ ਨਹੀਂ ਜਾ ਸਕਦੇ? ਜਾ ਕੇ ਦੇਖ ਲੈਣ। ਹਾਂ, ਅੱਜ ਕਿਸਾਨਾਂ ਨੇ ਰੋਸ ਵਜੋਂ ਸ਼ਾਮ ਦੇ 4 ਵਜੇ ਤੱਕ ਸੜਕਾਂ ਰੋਕੀਆਂ ਜੀ। 4-5 ਘੰਟੇ ਦਾ ਜਾਮ ਲਾਇਆ, ਲਗਭਗ ਪੂਰਾ ਪੰਜਾਬ ਜਾਮ ਹੋਇਆ। ਔਰ ਕਈ ਥਾਵਾਂ ਤੋਂ ਤਕਰਾਰ ਦੀਆਂ ਖਬਰਾਂ ਵੀ ਲਗਾਤਾਰ ਆ ਰਹੀਆਂ ਨੇ, ਕਿਉਂਕਿ ਜਿੰਨੇ ਖਰੀਦ ਕੇਂਦਰ ਨੇ ਉਹਨਾਂ ਦੇ ਬਾਹਰ ਧਰਨੇ ਲੱਗ ਰਹੇ ਨੇ। ਕਿਸਾਨ ਯੂਨੀਅਨਾਂ ਆਪਣੇ ਥਾਂ ਤੇ ਪੱਕੇ ਅੱਡਿਆਂ ਤੇ ਧਰਨੇ ਲਾ ਰਹੀਆਂ। ਪੰਜਾਬ ਦੀਆਂ ਬਾਕੀ ਧਿਰਾਂ 'ਚ ਟਕਰਾਅ ਵਾਲਾ ਮਾਹੌਲ ਵੀ ਬਣ ਰਿਹਾ। ਸ਼ਾਇਦ ਸਰਕਾਰਾਂ ਇਹਦੇ ਇੰਤਜ਼ਾਰ 'ਚ ਵੀ ਨੇ। ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਟਕਰਾਅ ਹੋਵੇ ਤੇ ਸਾਡੇ ਵਾਲਾ ਕਲੇਸ਼ ਇੱਧਰ ਨੂੰ ਮੂਵ ਹੋ ਜਾਵੇ। ਪਰ ਅੱਜ ਕਿਸਾਨਾਂ ਨੇ ਕਿਹਾ ਕਿ ਇਹ ਸੰਕੇਤਕ ਹੈ, ਨਹੀਂ ਅਸੀਂ ਪੱਕਾ ਬੰਦ ਕਰਾਂਗੇ ਜੇ ਇਹਦਾ ਹੱਲ ਨਹੀਂ ਕੱਢਦੇ ਤੁਸੀਂ। ਜੀ ਜੀ। ਦੂਸਰੇ ਪਾਸੇ ਸਰਕਾਰ ਨਾ ਤਾਂ ਆੜ੍ਹਤੀਆਂ ਨਾਲ ਨਿਬੜ ਸਕੀ ਆ, ਨਾ ਸ਼ੈਲਰ ਵਾਲਿਆਂ ਨਾਲ ਨਿਬੜ ਸਕੀ ਆ, ਨਾ ਮਜ਼ਦੂਰਾਂ ਨਾਲ ਨਿਬੜ ਸਕੀ ਆ, ਤੇ ਕਿਸਾਨਾਂ ਦਾ ਮਸਲਾ ਹੀ ਫਸਿਆ। ਤੇ ਪਰ ਅੱਜ ਅਚਾਨਕ ਕੈਪਟਨ ਅਮਰਿੰਦਰ ਸਿੰਘ 2 ਬੰਦਿਆਂ ਤੋਂ ਬਾਹਾਂ ਫੜਾ ਕੇ ਤੁਰੇ ਆਉਂਦੇ ਨਜ਼ਰ ਆਏ, ਕਿਉਂਕਿ ਹੁਣ ਸਿੱਧੇ ਸਪਸ਼ਟ ਤੁਰ ਨਹੀਂ ਪਾਉਂਦੇ, ਤੇ ਮੰਡੀ 'ਚ ਪ੍ਰਗਟ ਹੋਏ। ਠੀਕ ਹੈ ਜੀ। ਕੈਪਟਨ ਅਮਰਿੰਦਰ ਹੁਣ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਹੈਗੇ। ਬਿਲਕੁਲ। ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਤਾਂ ਪੰਜਾਬ ਦੇ ਕਿਸੇ ਇਸ਼ੂਆਂ ਤੇ ਬੋਲਦੇ, ਮੈਂ ਬਿਆਨ ਵੀ, ਕੋਈ ਟਵੀਟ ਵੀ ਕੋਈ ਨਜ਼ਰ ਨਹੀਂ ਦੇਖਿਆ। ਉਹਨਾਂ ਨੇ ਮਤਲਬ ਆਪਣੀ ਕੁੜੀ ਨੂੰ ਜਾਂ ਪ੍ਰਨੀਤ ਕੌਰ ਨੂੰ ਅਜੇ ਵੀ ਇਸ ਖੇਤਰ 'ਚ ਅੱਗੇ ਵਧਾਇਆ, ਪਰ ਆਪ ਲਗਭਗ ਪਿੱਛੇ ਹੋ ਗਏ। ਪਰ ਅੱਜ ਅਚਾਨਕ ਅਮਰਿੰਦਰ ਦਾ ਬਾਹਰ ਆਉਣਾ ਜੀ, ਤੇ ਬਾਹਰ ਆ ਕੇ ਇਹ ਕਹਿਣਾ ਕਿ ਵੀ ਕੋਈ ਗੱਲ ਨਹੀਂ, ਪ੍ਰਧਾਨ ਮੰਤਰੀ ਤੋਂ ਮੈਂ ਸਮਾਂ ਲੈਣਾ, ਮੈਂ ਗੱਲ ਕਰਦਾ, ਮਸਲਾ ਤਾਂ ਮੈਂ ਨਿਬੇੜ ਦੂੰਗਾ। ਕੀ ਇਹ ਪੰਜਾਬ ਦੇ ਕਿਸਾਨਾਂ ਦੇ ਫਿਕਰ 'ਚੋਂ ਅਮਰਿੰਦਰ ਸਿੰਘ ਬਾਹਰ ਆਏ ਨੇ, ਜਾਂ 4 ਜਿਮਨੀ ਚੋਣਾਂ ਲਈ ਉਹਨਾਂ ਨੇ ਬੁੱਢਾ ਸ਼ੇਰ ਬਾਹਰ ਕੱਢਿਆ? ਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਕਿ ਭਾਈ ਨਿਕਲ ਬਾਹਰ ਕਰਨੇ 'ਚੋਂ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਆਉਣ ਦਾ ਮਤਲਬ ਇਹ ਹੈ ਕਿ ਉਹ ਕਿਸਾਨਾਂ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਕਿ ਜਦ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਮੰਡੀਆਂ 'ਚ ਰੋਲ ਨਹੀਂ ਦਿੱਤਾ। ਇਹ 'ਚ ਕੋਈ ਸ਼ੱਕ ਵੀ ਨਹੀਂ। 10 ਫਸਲਾਂ ਉਹਨਾਂ ਨੇ ਚੁੱਕੀਆਂ ਨੇ। ਇਹਦਾ ਮਤਲਬ ਕੈਪਟਨ ਦੇ ਟਾਈਮ ਦੇ ਵਿੱਚ ਕਾਫੀ ਹੱਦ ਤੱਕ ਮੰਡੀਆਂ ਮੰਨੀਆਂ ਜਾਂਦੀਆਂ ਨੇ ਕਿ ਬਾਦਲਾਂ ਨਾਲੋਂ ਵੀ ਵਧੀਆ ਰਹੀਆਂ ਨੇ। ਇਸ ਮਾਮਲੇ 'ਚ ਉਹਨਾਂ ਦੇ ਨੰਬਰ ਰਹੇ ਨੇ, ਪਰ ਉਹ ਨੰਬਰ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਦੇ ਟਾਈਮ ਬਣਾਏ ਸੀ, ਉਹ ਨੰਬਰ ਹੁਣ ਉਹ ਭਾਜਪਾ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ। ਉਹ ਨੰਬਰ ਉਹ ਬੀਜੇਪੀ ਨੂੰ ਦੇਣਾ ਚਾਹੁੰਦੇ। ਇਸ ਲਈ ਬਾਹਰ ਲਿਆਉਣ ਪਿੱਛੇ ਕੀ ਇਹ ਮਨਸ਼ਾ ਤਾਂ ਨਹੀਂ। ਔਰ ਸੱਚਾਈ ਇਹ ਹੈ ਜੀ ਕਿ ਇਹ ਤਾਂ ਚੋਣਾਂ ਤੱਕ ਦੇ ਲਈ ਮਨਸ਼ਾ ਹੋ ਸਕਦੀ ਹੈ, ਪਰ ਅਸਲ 'ਚ ਪੰਜਾਬ ਦੇ ਅੰਨਦਾਤੇ ਨੂੰ, ਪੰਜਾਬ ਦੀਆਂ ਫਸਲਾਂ ਨੂੰ ਮੰਡੀਆਂ 'ਚ ਰੋਲਣ ਪਿੱਛੇ ਅਵਾਨੀ ਅਡਾਨੀਆਂ ਦੇ ਸੈਲੋ ਦੇ ਬੂਹੇ ਖੋਲਣ ਦੀ ਇੱਕ ਯੋਜਨਾ ਹੈ। ਪੇਂਡੂ ਵਿਕਾਸ ਫੰਡ ਪਹਿਲਾਂ ਰੋਕ ਲਿਆ, ਤੇ ਕਿਸਾਨ ਮੰਡੀਆਂ 'ਚੋਂ ਰੁਲ ਕੇ ਅੱਕ ਕੇ ਅਗਲੀ ਵਾਰ ਨੂੰ ਟਰਾਲੀਆਂ ਲੈ ਕੇ ਉਧਰ ਨੂੰ ਜਾਵੇ। ਇਸ ਲਈ 3 ਖੇਤੀ ਕਾਨੂੰਨ ਵਾਪਸ ਤਾਂ ਲੈ ਲਏ, ਪਰ ਉਹ ਲਾਗੂ ਹੋਣ ਵਾਲੀ ਸਥਿਤੀ 'ਚ ਨੇ। ਇਹ ਤੋਂ ਵੀ ਚੇਤਨ ਰਹਿਣ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ ਸਹੀ ਹੈ ਜੀ। ਸਮੇਂ ਦੀ ਸਿਆਸਤ ਹੈ, ਮੌਕਾ ਪ੍ਰਸਤੀ ਹੈ, ਹਾਵੀ ਹੈ, ਤੇ ਉਹ ਸਾਰੀਆਂ ਚੀਜ਼ਾਂ ਨੂੰ ਸੰਕਟ ਦੇ ਵਿੱਚੋਂ ਸਿਆਸਤ ਨੇ ਆਪਣੀਆਂ ਚੀਜ਼ਾਂ ਜਿਹੜੀਆਂ ਲੱਭਣੀਆਂ ਹੁੰਦੀਆਂ ਨੇ। ਹੱਲ ਤਾਂ ਚਲੋ ਕਰਨਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਪਰ ਉਹ ਸੰਕਟ ਪੈਦਾ ਕਰਕੇ ਬਾਅਦ ਦੇ ਵਿੱਚ ਸਿਆਸਤ ਕਰਕੇ ਫੇਰ ਹੱਲ ਕਰਦੇ ਨੇ। ਤਾਂ
ਜ਼ਿਮਨੀ ਚੋਣਾਂ ਦੇ ਵਿੱਚ ਬਿਲਕੁਲ ਮੈਨੂੰ ਲੱਗਦਾ ਕਿ ਭਾਜਪਾ ਸ਼ਾਇਦ ਇਸ ਵਾਰ ਅਕਾਲੀ ਦਲ ਕਿਉਂਕਿ ਮੈਦਾਨ ਦੇ ਵਿੱਚ ਨਹੀਂ ਹੈ ਤੇ ਭਾਜਪਾ ਝੋਨੇ ਦੀ ਲਿਫਟਿੰਗ ਦੇ ਮਾਮਲੇ ਦੇ ਉੱਤੇ ਪੂਰੀ ਸਿਆਸਤ ਕਰ ਰਹੀ ਹੈ ਤੇ ਲਾਹਾ ਖੱਟਣ ਦੇ ਰੌਂ ਦੇ ਵਿੱਚ ਹੀ ਹੈ। ਖੱਟ ਵੀ ਜਾਊਗੀ ਕਿਉਂਕਿ ਹਾਕਮ ਧਿਰ ਬਦਨਾਮ ਬਹੁਤ ਹੋ ਗਈ ਹੈ। ਲਾਪਤਾ ਹੀ ਹੈ, ਜਦੋਂ ਸਰਕਾਰ ਲਾਪਤਾ ਹੀ ਕਹਿ ਦਿੱਤੀ ਆਪਾਂ। ਇਹਨਾਂ ਸਾਰੀਆਂ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ। ਖਬਰ ਤੇ ਨਜ਼ਰ ਨਾ ਪੈਂਤੀ ਕਰਾਂਗੇ। ਤੁਹਾਡਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।